कहानी का सरनामा है 70 वरे। मैं पंजाबी कहानीकार हाँ, मैं पंजाबी शायर हाँ, मैं पंजाबी नावल निगार हाँ, मैं पंजाबी खोजकार हाँ, मैं पंजाबी दा उस्ताद हाँ, मैं जलूस कढ़न वाला लीडर हाँ, मैं फेसबुक उत्ते छाया रहना पंजाबी पंजाबी करदा, मैं पंजाबी के नाम ते पंजाबी वास्ते लड़ मर सकना। ਇਹ ਵੱਖ-ਵੱਖ ਗੱਲਾਂ ਵੱਖ-ਵੱਖ ਲੋਕ ਕਰ ਰਹੇ ਸਨ। ਸਾਰੇ ਮੇਜ਼ ਉੱਤੇ ਪਏ ਚਾਹ ਦੀਆਂ ਕੱਪਾਂ ਨੂੰ ਪੀ ਕੇ ਵਿਹਲਾ ਕਰ ਚੁੱਕੇ ਸਨ। ਇਹ ਇੱਕ 5 ਸਟਾਰ ਹੋਟਲ ਵਿੱਚ ਲੱਗੇ ਮੇਜ਼ ਦੇ ਦੁਆਲੇ ਬੈਠੇ ਗੱਲਾਂ ਕਰਦੇ ਲੋਕ ਸਨ। ਮੈਂ ਪੰਜਾਬੀ ਕਹਾਣੀਕਾਰ ਹਾਂ, ਮੈਂ ਪੰਜਾਬੀ ਸ਼ਾਇਰ ਹਾਂ, ਮੈਂ ਪੰਜਾਬੀ ਨਾਵਲ ਨਿਗਾਰ ਹਾਂ, ਮੈਂ ਪੰਜਾਬੀ ਖੋਜਕਾਰ ਹਾਂ, ਮੈਂ ਪੰਜਾਬੀ ਦਾ ਉਸਤਾਦ ਹਾਂ, ਮੈਂ ਜਲੂਸ ਕੱਢਣ ਵਾਲਾ ਲੀਡਰ ਹਾਂ, मैं फेसबुक उत्ते छाया रहना पंजाबी पंजाबी करना, मैं पंजाबी के नाम उत्ते पंजाबी वास्ते लड़ मर सकना। पिछले 70 वरियां तो इत्थे आके एवें गल्लां करी जांदे ने ते खरे अगले किन्ने वरे इंज ही होंदा रहेगा। सब तो वडेरी उम्र के पिछले वेटर ने भी मैनू यही गल्लां सुनाइयां सन। उन्होंने मरिया भी पौन सदी बीत गई। एक वेटर ने दूजे वेटर नूं दसिया ਉਹ ਵੀ ਪੰਜਾਬੀ ਦਾ ਕੋਈ ਪਿਆਰਾ ਹੀ ਸੀ ਜੋ ਇਹਨਾਂ ਦੀਆਂ ਗੱਲਾਂ ਤੇ ਅਫਸੋਸ ਕਰਦਾ ਹੈ। ਮੇਜ਼ ਤੇ ਇੱਕ ਖਾਲੀ ਕੱਪ ਇੰਜ ਹੀ ਪਿਆ ਰਿਹਾ, ਸ਼ਾਇਦ ਕਿਸੇ ਉਸ ਪੰਜਾਬੀ ਦਾ ਸੀ ਜੋ ਪੰਜਾਬੀ ਸੇਵਾ ਪਾਰੋਂ ਕਦੇ ਵੀ ਨਹੀਂ ਸੀ ਆ ਸਕਿਆ। ਵੇਟਰ ਨੇ ਖੁਸ਼ੀ ਨਾਲ ਉਹ ਕੱਪ ਚੁੱਕਿਆ ਕਿਉਂ ਜੇ ਉਸ ਨੂੰ ਧੋਣਾ ਨਹੀਂ ਸੀ ਪੈਣਾ। एक होर कहानी है जिसका सरनामा है अद्धा दिन। ਉਹਦੇ ਘਰ ਵਾਲੀ ਨੂੰ ਨਾਸ਼ਤੇ ਤੋਂ ਬਾਅਦ ਜਿਹੜਾ ਕੰਮ ਹਰ ਰੋਜ਼ ਕਰਨਾ ਹੁੰਦਾ ਹੈ ਉਹ ਹੈ ਟੀਵੀ ਆਨ ਕਰਨਾ ਤੇ ਆਪਣੇ ਪਸੰਦ ਦੇ ਮਾਰਨਿੰਗ ਸ਼ੋਜ਼ ਨੂੰ ਵੇਖਣਾ। ਛੁੱਟੀ ਵਾਲੇ ਦਿਨ ਉਸਨੇ ਵੀ ਟੀਵੀ ਵੇਖਣਾ ਚਾਹਿਆ ਤੇ ਉਹਦੀ ਘਰ ਵਾਲੀ ਨੇ ਰੋਜ਼ ਵਾਂਗ ਟੀਵੀ ਰਿਮੋਟ ਆਪਣੇ ਕੋਲ ਰੱਖ ਕੇ ਆਖਿਆ, ਇੱਥੇ ਫਲਾਂ ਆਪਾ ਦਾ ਪ੍ਰੋਗਰਾਮ ਲੱਗਿਆ ਹੈ, ਉਹ ਵੇਖ ਲਵਾਂ ਫਿਰ ਤੁਸੀਂ ਵੇਖ ਲੈਣਾ। ਉਹ ਵਿਚਾਰਾ ਚੁੱਪ ਕਰ ਗਿਆ। ਇੱਕ ਆਪਾ ਦਾ ਪ੍ਰੋਗਰਾਮ ਮੁੱਕਿਆ ਤੇ ਦੂਜੀ ਆਪੀ ਦਾ ਪ੍ਰੋਗਰਾਮ ਸ਼ੁਰੂ ਹੋ ਗਿਆ। ਉਸਨੇ ਕੋਲ ਪਿਆ ਮੋਬਾਈਲ ਫੜਿਆ ਤੇ ਉਹਦੇ ਉੱਪਰ ਗੇਮ ਖੇਡਣ ਲੱਗ ਗਿਆ। ਆਪੀ ਦਾ ਪ੍ਰੋਗਰਾਮ ਮੁੱਕਿਆ ਤੇ ਬਾਜੀ ਦੇ ਟੋਟਕੇ ਲੱਗ ਗਏ। ਸਾਰਿਆਂ ਹੀ ਪ੍ਰੋਗਰਾਮਾਂ ਦਾ ਇੱਕੋ ਹੀ ਫਾਰਮੂਲਾ, ਘਰ ਨੂੰ ਕਿਵੇਂ ਸਾਂਭਿਆ ਜਾਵੇ, ਖਾਣਾ ਕਿਵੇਂ ਪਕਾਇਆ ਜਾਵੇ, ਨਵੇਂ-ਨਵੇਂ ਖਾਣੇ ਪਕਾਉਣ ਦੇ ਵੱਲ, ਬਿਊਟੀ ਟਿਪਸ ਤੇ ਔਰਤਾਂ ਦੇ ਹਕਾਇਕ, ਔਰਤਾਂ ਦੀਆਂ ਹੱਕਾਂ ਵਿੱਚ ਗੱਲਾਂ। ਉਸ ਨੂੰ ਕਿੰਨੀ ਦੇਰ ਤੋਂ ਰਿਮੋਟ ਦਾ ਇੰਤਜ਼ਾਰ ਸੀ ਕਿ ਮੁੱਕਣ ਤਾਂ ਉਹ ਵੀ ਕੋਈ ਨੈਸ਼ਨਲ ਜਿਓਗ੍ਰਾਫੀ ਤੇ ਡਾਕੂਮੈਂਟਰੀ ਵੇਖ ਸਕੇ, ਪਰ ਅੱਧਾ ਦਿਨ ਤੱਕ ਇਹ ਸਭ ਮੁੱਕਿਆ ਹੀ ਨਾ। ਆਪਾ, ਆਪੀ, ਬਾਜੀ ਤੇ ਪਤਾ ਨਹੀਂ ਕੀ ਕੀ ਹੁੰਦਾ ਰਿਹਾ। ਉਸ ਨੂੰ ਚਿੜ ਹੋਈ ਤੇ ਉਹ ਇੰਟਰਨੈਟ ਤੇ ਕੁਝ ਖੋਜ ਕਰਨ ਲੱਗ ਗਿਆ। ਜਦੋਂ ਸਾਰੇ ਪ੍ਰੋਗਰਾਮ ਮੁੱਕੇ ਤਾਂ ਉਹਦੀ ਬੀਵੀ ਜਿਉਂ ਉਹਨੂੰ ਮਨਾਉਣ ਆਈ ਹੋਵੇ, ਮੈਂ ਘਰ ਨੂੰ ਸਾਂਭਣ ਵਾਸਤੇ ਹੀ ਤਾਂ ਇਹ ਸਭ ਵੇਖਦੀ ਰਹਿੰਦੀ। ਫਿਰ ਅੱਗੋਂ ਬੋਲੀ, ਮੈਨੂੰ ਬਹੁਤ ਕੁਝ ਮਿਲ ਜਾਂਦਾ ਹੈ, ਇਸ ਤੋਂ ਮੈਂ ਵੀ ਕਈ ਵਾਰ ਫੋਨ ਵੀ ਕਰਦੀ ਹਾਂ ਇੱਥੇ। ਤੈਨੂੰ ਪਤਾ ਹੈ ਮੈਂ ਪਿਛਲੇ 4 ਘੰਟਿਆਂ ਤੋਂ ਕੀ ਰਿਸਰਚ ਕਰ ਰਿਹਾ। ਕੀ? ਉਹ ਪੁੱਛਦੀ ਹੈ। ਮੈਂ ਇਹਨਾਂ ਸਭ ਪ੍ਰੋਗਰਾਮਾਂ ਵਾਲਿਆਂ ਦਾ ਬਾਇਓਡਾਟਾ ਵੇਖ ਰਿਹਾ। ਲਿਆਓ ਮੈਨੂੰ ਵੀ ਵਿਖਾਓ। ਤੈਨੂੰ ਜਾਣ ਕੇ ਪਤਾ ਨਹੀਂ ਕੀ ਹੋਵੇਗਾ। ਮੇਰੇ ਵਾਸਤੇ ਤੇ ਅਚੰਭੇ ਦੀ ਗੱਲ ਏ ਕਿ ਸਾਰਿਆਂ ਨੂੰ ਆਪਣਾ ਘਰ ਤਾਂ ਵਸਾਣਾ ਨਹੀਂ ਆਇਆ। ਉਸ ਨੇ ਘਰ ਵਾਲੀ ਵੱਲ ਵੇਖਿਆ, ਸਭ ਹੀ ਤਲਾਕਾਂ ਲੈ ਕੇ ਬੈਠੀਆਂ ਨੇ। ਉਸ ਤੋਂ ਬਾਅਦ ਉਹਨਾਂ ਦੇ ਘਰ ਅੱਧਾ ਦਿਨ ਟੀਵੀ ਲੱਗਣਾ ਬੰਦ ਹੋ ਗਿਆ। ਇੱਕ ਹੋਰ ਨਿੱਕੀ ਕਹਾਣੀ ਹੈ ਜ਼ਿੰਮੇਵਾਰੀ। ਧੀ ਆਪਣੇ 2 ਬਾਲਾਂ ਨੂੰ ਨਾਲ ਲੈ ਕੇ ਆਪਣੇ ਮਾਪਿਆਂ ਨੂੰ ਮਿਲਣ ਆਈ। ਉਹਦਾ ਅੱਬਾ ਸਾਰਾ ਦਿਨ ਤੇ ਸਾਰੀ ਰਾਤ ਆਪਣੀ ਸਾਰੀ ਉਮਰ ਕੋਹਲੂ ਦੇ ਬੈਲਾਂ ਵਾਂਗ ਵਗਦਾ ਰਿਹਾ। ਆਪਣੀਆਂ ਧੀਆਂ ਪੁੱਤਰ ਗੱਜ ਵੱਜ ਕੇ ਵਿਆਹੇ ਸਨ। ਹੁਣ ਉਸਨੇ ਆਪਣੀ ਰਿਟਾਇਰਮੈਂਟ ਤੋਂ ਬਾਅਦ ਹੱਥ ਖਿੱਚ ਕੇ ਵਰਤਣਾ ਸ਼ੁਰੂ ਕਰ ਦਿੱਤਾ, ਕਿਉਂ ਜੇ ਗੈਰ ਸਰਕਾਰੀ ਨੌਕਰੀ ਕਰਨ ਵਾਲੇ ਕਿਹੜਾ ਪੈਨਸ਼ਨ ਦਿੰਦੇ ਨੇ। ਉਹਨਾਂ ਨੇ ਬਸ 5 ਤਨਖਾਹਾਂ ਇਨਾਮ ਜਾਂ ਖਿਦਮਤ ਸਮਝ ਕੇ ਦਿੱਤੀਆਂ ਤੇ ਉਸ ਦੀ ਥਾਂ ਇੱਕ ਹੋਰ ਹੱਟਾ ਕੱਟਾ ਮੁਲਾਜ਼ਮ ਰੱਖ ਲਿਆ। ਉਹ ਆਪਣੇ ਬਾਲਾਂ ਦੇ ਅੱਗੇ ਹੱਥ ਨਹੀਂ ਸੀ ਫੈਲਾ ਸਕਦਾ। ਨਿੱਕਾ ਪੁੱਤਰ ਨਾਲ ਹੀ ਰਹਿੰਦਾ,
ਉਹ 1-2 ਮਹੀਨੇ ਬਾਅਦ ਕੁਝ ਪੈਸੇ ਮਾਪਿਆਂ ਨੂੰ ਦੇ ਦਿੰਦਾ ਤੇ ਆਪਣਾ ਹੱਥ ਖਿੱਚ ਕੇ ਵਰਤਦਾ। ਵੱਡਾ ਪੁੱਤਰ ਵੀ ਨੇੜੇ ਹੀ ਰਹਿੰਦਾ, ਮਹੀਨੇ ਵਿੱਚ 1-2 ਵਾਰੀ 100-200 ਪਿਓ ਨੂੰ ਦੇ ਜਾਂਦਾ ਤੇ ਆਪਣਾ ਫਰਜ਼ ਮੁਕਾ ਲੈਂਦਾ। ਤੇ ਅੱਜ ਬਾਲ ਆਪਣੇ ਨਾਨਕਿਆਂ ਤੇ ਆ ਕੇ ਬਹੁਤ ਖੁਸ਼ ਸਨ। ਬਾਲਾਂ ਦੇ ਸਾਲਾਨਾ ਇਮਤਿਹਾਨ ਮੁੱਕੇ ਤੇ ਸਕੂਲਾਂ ਤੋਂ ਛੁੱਟੀਆਂ ਸਨ। ਇੱਕ ਦਿਨ ਨਾਨੇ ਆਪਣੇ 10-12 ਵਰਿਆਂ ਦੇ ਦੋਤਰੇ ਨੂੰ 50 ਰੁਪਏ ਦਾ ਨੋਟ ਦਿੱਤਾ ਤੇ ਆਖਿਆ 20 ਦਾ ਦੁੱਧ ਦਾ ਪੈਕੇਟ ਤੇ ਬਾਕੀ ਵਾਪਸ ਲੈ ਆਇਆ। ਮੁੰਡਾ ਦੁੱਧ ਦਾ ਪੈਕੇਟ ਲੈ ਕੇ ਆਇਆ ਤੇ ਬਾਕੀ ਪੈਸਿਆਂ ਦੀ ਚਾਕਲੇਟ ਲੈ ਆਇਆ। ਜਦੋਂ ਨਾਨੇ ਨੇ ਬਾਕੀ ਪੈਸੇ ਮੰਗੇ ਤਾਂ ਬਾਲ ਅੱਗੋਂ ਚੁੱਪ। ਦੋਤਰੇ ਨੂੰ ਚੁੱਪ ਵੇਖ ਕੇ ਨਾਨੇ ਨੇ ਗੁੱਸੇ ਨਾਲ ਝਿੜਕਿਆ, ਇਹ ਕੀ ਬਦਤਮੀਜ਼ੀ ਏ? ਮੁੰਡੇ ਨੇ ਨਾਨੇ ਦੀ ਦਬਕਾੜ ਸੁਣ ਕੇ ਆਪਣੀ ਮਾਂ ਵੱਲ ਵੇਖਿਆ, ਮੈਂ ਕੋਈ ਨੌਕਰੀ ਨਹੀਂ ਕਰਦਾ। ਨਾਨੇ ਨੇ ਆਪਣੇ ਦੋਤਰੇ ਨੂੰ ਉੱਚੀ ਸਾਰੀ ਦੱਸਿਆ ਤੇ ਇਹ ਆਵਾਜ਼ ਇੰਨੀ ਉੱਚੀ ਸੀ ਕਿ ਉਸ ਦੀ ਧੀ ਵੀ ਸੁਣ ਸਕੇ। ਧੀ ਨੇ ਆਪਣੇ ਪਿਓ ਵੱਲ ਵੇਖਿਆ ਤੇ ਉਸ ਦੀ ਲਾਚਾਰੀ ਨੂੰ ਸਮਝਿਆ ਨਹੀਂ, ਸਗੋਂ ਆਪਣੇ ਪੁੱਤਰ ਨੂੰ ਸੱਚਾ ਕਰਨ ਦਾ ਯਤਨ ਕੀਤਾ। ਮੇਰੇ ਬਾਲਾਂ ਨੂੰ ਇਸ ਗੱਲ ਦੀ ਕੋਈ ਜ਼ਿੰਮੇਵਾਰੀ ਨਹੀਂ। ਧੀ ਦੀ ਆਵਾਜ਼ ਵਿੱਚ ਕੁਝ ਅਜਿਹਾ ਸੀ ਜਿਸ ਨੂੰ ਸੁਣ ਕੇ ਪਿਓ ਨੇ ਅੱਗੋਂ ਚੁੱਪ ਸਾਧ ਲਈ।